ਸੁਬਾਹ ਦੇ ਖਲੋ ਰਹੇ ਆ, ਕੋਈ ਗੱਡੀ ਨਹੀਂ, ਨਾ ਕੋਈ ਮਜ਼ਦੂਰ ਮਿਸਤਰੀ ਕੋਈ ਨਹੀਂ ਆ ਰਿਹਾ ਦਿਹਾੜੀ ਸ਼ਾਰੀ ਐਸੇ ਨਾਲ ਲੈ ਕੇ ਟੁਰ ਜੇ। ਆਹੋ ਯਾਰ ਹੈ ਤੇ ਪਰੇਸ਼ਾਨੀ ਤੇ ਹੈ ਇਹ। ਮੈਂ ਵੀ ਹੁਣ ਤੇਰੇ ਸਾਹਮਣੇ ਦਿਹਾੜੀ ਲੱਗ ਜੇ ਇਸੇ ਆਸ ਨਾਲ ਜਾਂਦਾ, ਕੋਈ ਸਾਰੀ ਦਿਹਾੜੀ ਨਿਕਲ ਗਈ ਹੈ ਕਿਉਂਕਿ ਘਰ ਵਾਲਿਆਂ ਤੋਂ ਜਵਾਰਾਂ ਨੇ ਸਾਨੂੰ ਦੇਣਾ ਕੋਈ ਨਹੀਂ ਹੈ, ਦਿਹਾੜੀ ਨਾ ਲੱਗੀ ਤੇ ਸੁਬਾਹ ਦੇ ਅਸੀਂ ਨਿਕਲੇ ਆ ਤੇ ਹੁਣ 4 ਵਜਣ ਲੱਗੇ ਨੇ ਤੇ ਅਜੇ ਤੱਕ ਕੋਈ ਨੇ ਇੱਕ ਦਿਹਾੜੀ ਸ਼ਾਰੀ ਹੋਈ ਤੇ ਸਾਰੀ ਦਿਹਾੜੀ ਟੁੱਟ ਗਈ ਸਾਡਾ। ਕੀ ਕਰੀਏ ਹੁਣ ਅਸੀਂ? ਗੱਡੀਆਂ ਆਉਂਦੀਆਂ ਨੇ ਲੰਘ ਜਾਂਦੀਆਂ ਨੇ, ਆ ਹੁਣ ਆ ਵੇਖ ਨਾ ਗੱਡੀ ਹੋ ਰਿਹਾ ਹੀ ਸਾਨੂੰ ਪੁੱਛ ਲਵੇ। ਨਹੀਂ ਇਹ ਵੀ ਨਹੀਂ ਇਹਨੇ ਵੀ ਨਹੀਂ ਪੁੱਛਿਆ। ਚਲ ਹੁਣ ਯਾਰ ਫਿਰ ਕੀ ਕਰੀਏ? ਹੁਣ ਤੇ ਰਾਤ ਵੀ ਸ਼ਾਮ ਨਹੀਂ ਪੈਣ ਵਾਲੀ ਹੈ, ਹੁਣ ਕਿੱਥੇ ਦਿਹਾੜੀ ਤੇ ਸਾਡੀ ਜਾਂਦੀ ਰਹੀ ਅੱਜ। ਹਾਂਜੀ ਫਿਰ ਹੁਣ ਕੀ ਪ੍ਰੋਗਰਾਮ ਜੇ ਕੀ ਕਰਨਾ? ਪ੍ਰੋਗਰਾਮ ਵੇਖਨੇ ਆ ਹੁਣ, ਵੇਖੋ ਕੀ ਬਣਦਾ ਹੈ। ਗੱਡੀ ਖਲੋਨੇ ਆ ਥੋੜੀ ਦੇਰ ਇੰਤਜ਼ਾਰ ਕਰਨਾ, ਨਹੀਂ ਤੇ ਘਰ ਜਾ ਕੇ ਗਾਲਾਂ ਸ਼ਾਲਾਂ ਇੱਕ ਪੈਣੀਆਂ ਨਾ ਕਹਿਣਾ ਕਿ ਸੁਬਾਹ ਦਾ ਨਿਕਲੇ ਤੁਸੀਂ ਕੋਈ ਕਮਾ ਕੇ ਨਹੀਂ ਲਿਆਂਦਾ, ਕੱਖ ਨਹੀਂ ਕੀਤਾ। ਇਹ ਸੋਚਦਾ ਮੈਂ ਕਿ ਚੱਲੀਏ ਕੋਈ ਫਾਇਦਾ ਨਹੀਂ ਹੈ, ਆਈਓ ਘਰੋਂ ਹੀ ਜਾ ਕੇ ਜਿਹੜੀਆਂ ਕੋਈ ਝਿੜਕਾਂ ਖਾਣੀਆਂ ਟਾਈਮ ਨਾਲ ਖਾ ਲਈਏ। ਫਿਰ ਖਾ ਲਈਏ ਕਿ ਇੱਥੇ ਖਲੋਣ ਦਾ ਇੰਤਜ਼ਾਰ ਕਿ WhatsApp ਉਹ ਦੇਖੋ ਬੰਦਾ ਕੋਈ ਬੈਠਾ ਆਵੇ ਉੱਥੇ, ਬੰਦਾ ਤੇ ਬੈਠਾ, ਫਿਰ ਕਰ ਲਈਏ ਕੋਈ ਬੰਦੇ ਦਾ ਕੋਈ। ਆਹੋ ਸੋਚੋ ਹਾਂ ਕੁਝ ਸੋਚੀਏ ਕੀ ਗੱਲਬਾਤ ਕਰਨੇ ਆ ਉਹਦੇ ਨਾਲ, ਉਹਨੂੰ ਕਹਿੰਦੇ ਆ ਕਿ ਵੱਡੀ ਛੱਡਨੇ ਆ ਸਹੀ ਹੈ ਤੇ ਉਹਨੂੰ ਕਹਿੰਦੇ ਆ ਮੰਨੇਗਾ ਠੀਕ ਹੈ, ਨਾ ਮੰਨੇਗਾ ਕਵਾਂਗੇ ਭਰਾਵਾ ਤੇਰਾ ਸਾਰਾ ਕੁਝ ਸਾਡੇ ਕੋਲ ਜੋ ਹੋਏਗਾ ਤੇਰਾ। ਅਸੀਂ ਤਾਂ ਕੰਗਾਲ, ਅਸੀਂ ਕੀ ਦੇ ਲੈਣਾ? ਕਰ ਲੈਨੇ ਸਲਾਹ, ਚਲੋ ਹੁਣ ਚੱਲਦੇ ਆ ਉਸ ਬੰਦੇ ਨਾਲ, ਚੱਲ ਜਲਾਣਾ ਇਹ ਦੇਖੋ ਜੀ ਕੋਈ ਮਾਲੂ ਸ਼ਾਲੂ ਹੋਏ ਕਿ ਦਿਹਾੜੀ ਸ਼ਾਰੀ ਲੱਗ ਕਰ ਲੈਨੇ ਇਹਦਾ ਕਰ ਲੈਨੇ ਇਹਦਾ ਕੁਝ। ਆ ਕਰੀਏ अस्सलाम वालेकुम जी भाई जी, ठीक ठाक हो? वालेकुम सलाम, ठीक ठाक। तुम सुनाओ ठीक हो? ਅੱਜ ਬਹਿ ਸਕਦੇ ਅਸੀਂ ਤੁਹਾਡੇ ਕੋਲ ਇੱਥੇ? बवो बवो जनाब, बिस्मिल्लाह बवो। ਬਿਸਮਿਲ੍ਲਾ। ਹੋਰ ਸਭ ਅਲਹਮਦੁਲਿल्लाह ਜੀ। ਭਾਜੀ ਇੱਥੇ ਬਹਿ ਰਹੇ ਹੋ? एन जी बस यार वेले ही। ਵਿਹਲੇ ਬਹਿ ਰਹੇ ਇੱਥੇ? ਮੈਂ ਤਾਂ ਆਖਰ ਇੱਥੇ ਬੱਸ ਸਟਾਪ ਨਾ ਤੇ ਕੋਈ ਸ਼ੈਬ ਡੀਕਣ ਦੇ ਹੋਰੇ। नहीं नहीं ਬੱਸ ਬੁੱਸ ਮੈਂ ਆ ਗੱਡੀ ਛੱਡੀ ਡੀਕ ਦਿਓ ਪਈ ਜਾਂ वडीकना की बस लंघदियां आउंदियां जांदियां वेने पे गड्डियां बस। ਸਹੀ ਹੈ। ਦੁਨੀਆ ਜ਼ਿੰਦਗੀ ਦੇ ਨਜ਼ਾਰੇ ਲੈ ਆਏ ਹੋ ਤੁਸੀਂ। ਯਾਨੀ ਸਾਡੇ ਹੱਥ ਤੁਸੀਂ ਵਿਹਲੇ ਹੀ ਹੋ। वेले ही ਸਹੀ ਹੈ। ਤੇ ਵਿਹਲਿਆਂ ਦਾ ਟਾਈਮ ਪਾਸ ਨਹੀਂ ਨਾ ਹੁੰਦਾ ਤੇ ਗੇਮ ਨਾ ਖੇਡੀਏ। गेमां बड़ियां खेलियां ने, तुही दसो केड़ी अच्छा गेम जी। खेलनी? ਨਹੀਂ ਗੇਮ ਸਾਡੇ ਕੋਲ ਸਾਡੀਆਂ ਤੇ ਆਪਣੀਆਂ ਇਧਰ ਦੀਆਂ ਗੇਮਾਂ ਨੇ, ਤੁਸੀਂ ਇਸੇ ਸ਼ਹਿਰ ਦੇ ਤੇ ਤੁਹਾਨੂੰ ਨਾ ਪਤਾ ਹੈ, ਲੇਕਿਨ ਇਹ ਸਾਡੀਆਂ ਗੇਮਾਂ ਤੇ ਖੇਡਦੇ ਜੇ ਕਿ ਇੰਜ ਕਰਨਾ, ਗੱਲਾਂ ਇੱਕ ਦੂਜੇ ਨਾਲ ਕਰਨੀਆਂ, ਕਹਾਣੀਆਂ ਬਾਤਾਂ ਸੁਣਾਈ ਦੀਆਂ ਨੇ ਆਪਣੀ ਆਪਣੀ ਨਾਲ। ਹਾਂਜੀ तो कोई मसला नहीं। ਤੁਸੀਂ ਆਪਣੀ ਗੱਲ ਬਾਤ ਸੁਣਾ ਦਿਓ ਜੀ। ਮੇਰਾ ਕਿ ਛੋਟਾ ਤੇਰਾ ਕੀ ਖਿਆਲ ਹੈ? ਅੱਜ ਕੋਈ ਅੱਜ ਮੁxtਲਿਫ ਜ਼ਰਾ ਗੇਮ ਖੇਡਨੇ ਆ, ਗੱਲਬਾਤ ਸੁਣਾਣੇ ਆ, ਵੱਡੀ ਛੱਡਨੇ ਆ ਤੇ गप्पां सुनानियां ने। ਗੱਪਾਂ ਗੱਪਾਂ ਸੁਣਾਉਣੀਆਂ। ਹੁਣ ਤਾਂ ਤੁਸੀਂ ਮੰਨਣੀ ਹੈ, ਅਗਰ ਨਾ ਤੁਸੀਂ ਮੰਨੀ ਤੇ ਤੁਹਾਡੇ ਕੋਲ ਜੋ ਕੁਝ ਹੋਏਗਾ ਤੁਸੀਂ ਸਾਨੂੰ ਦੇ ਦੇਣਾ, ਸਾਡੇ ਕੋਲ ਜੋ ਹੋਏਗਾ ਤੁਸੀਂ ਤੁਹਾਨੂੰ ਦੇ ਦਿਆਂਗੇ। ठीक है, कोई गल नहीं बात। ਯਾਨੀ ਦੂਜੇ ਦੀ ਗੱਪ ਨੂੰ ਜਿਹੜਾ ਨਾ ਸਹੀ ਮੰਨਣਾ, ਸੱਚ ਮੰਨਣਾ। ਜਿਹਨੇ ਸੱਚ ਨਹੀਂ ਮੰਨਣਾ ਨਾ ਉਹਨੇ ਆਪਣਾ ਸਭ ਕੁਝ ਜਿਹੜਾ ਨਾ ਉਹਨੇ ਦੂਜੇ ਬੰਦੇ ਨੂੰ ਦੇ ਛੱਡਣਾ। हाँ जी ਤੇ ਫਿਰ ਅਸੀਂ ਸੁਣਾਈਏ? ਪਹਿਲਾਂ ਸਹੀ ਸ਼ੁਰੂ ਕਰੀਏ ਕਿ ਤੁਹਾਂ ਸੁਣਾਣੀ? ਚਲੋ ਪਹਿਲਾਂ ਮੈਂ ਸੁਣਾ ਦੇਣਾ। चलो जी। ਚੱਲ ਸੁਣਾ। ਹਾਂ ਮੈਂ ਜਮਿਆ ਦੀ ਦੇਣਾ ਚੋੜੀ ਸਾਹਿਬ ਤੇ ਮੈਂ ਕੋਈ 6 ਮਹੀਨਾ ਦਾ ਹੋਇਆ ਪੰਗੂੜੇ ਚ ਲੰਮਾ ਪਿਆ ਹਾਂ। ਮਾਂ ਮੇਰੀ ਬਾਹਰ ਚੁੱਲ੍ਹੇ ਤੇ ਨਾਲ ਦੇਸੀ ਕੁੱਕਰ ਕੀਤਾ ਜੀ ਬਾ ਉਹ ਬਣਾਉਣ ਡਈ ਤੇ ਦੇਸੀ ਕੁੱਕਰ ਤੁਹਾਨੂੰ ਪਤਾ ਹੈ ਛੇਤੀ ਪੱਕਦਾ ਕੋਈ ਨਹੀਂ ਹੈ। ਮੇਰੀ ਮਾਂ ਮੇਰਾ ਪਿਓ ਲੰਮਾ ਪਿਆ ਸੀ ਮੰਡੀ ਤੇ ਪਰਾਂ ਤੇ ਮੇਰੀ ਮਾਂ ਮੇਰੇ ਪਿਓ ਨੂੰ ਕਹਿੰਦੀ ਇਹ ਜਾ ਨਾ ਮੈਨੂੰ ਪਪੀਤੇ ਲਿਆ ਦੇ। ਤੇ ਮੇਰਾ ਪਿਓ ਆ ਗਈ ਦਰਵਾਜ਼ਾ ਕਹਿੰਦਾ ਨਹੀਂ। पपीते कादे वास्ते लिया दे? ਪਪੀਤੇ ਉਹ ਗੋਸ਼ਤ ਗਾਲਣ ਵਾਸਤੇ ਨਾ, ਗੋਸ਼ਤ ਨਹੀਂ ਸੀ ਗਾ ਰਿਹਾ, ਪ੍ਰੈਸ਼ਰ ਕੁੱਕਰ ਨਹੀਂ ਸੀ ਆ। हाँ अच्छा बिल्कुल। ਤੇ ਕਹਿੰਦੇ ਨੇ ਜਾ ਕੇ ਪਪੀਤੇ ਲਿਆ ਦੇ। ਕਹਿੰਦੇ ਨੇ ਕਿ ਪਪੀਤੇ ਕਿੱਥੋਂ ਲਿਆ ਕੇ ਦਾਂ, ਮੈਂ ਥੱਕਿਆ ਵਾਂ ਕਿ ਦਿਹਾੜੀ ਸ਼ਾਰੀ ਲਾ ਕੇ ਆਏ ਹਨ, ਜਰਾ ਪੈਲੀ ਸ਼ਾਰੀ ਹੋ ਕੇ ਆਏ ਹਨ। ਤੇ ਫਿਰ ਆਏ ਨੇ, ਮਤਲਬ ਕਿ ਨਹੀਂ ਮੰਨੀ, ਮੈਨੂੰ ਗੁੱਸਾ ਚੜਿਆ ਬਹੁਤ ਜ਼ਿਆਦਾ। ਮੈਂ ਉੱਠਿਆ ਵਾਂ 6 ਮਹੀਨਿਆਂ ਦਾ ਹਾਂ, ਮੈਂ ਪੰਗੂੜੇ ਚ ਲੱਥਿਆ ਵਾਂ। ਸਾਡੇ ਵਿਹੜੇ 'ਚ ਪਪੀਤੇ ਦਾ ਬੂਟਾ ਲੱਗਾ ਸੀ, ਪਰ ਡਾਲ ਸੀ ਉਹਦੇ ਕੋਲ ਉੱਠ ਕੇ ਗਿਆ ਨਹੀਂ ਗਿਆ। ਮੈਂ ਚੜਿਆ ਵਾਂ ਬੂਟੇ ਤੇ ਜੋੜੀ ਸਾਹਿਬ, ਉੱਥੋਂ ਲਾਇਆ ਨੇ ਕੋਈ 7-8 ਪਪੀਤੇ ਲਿਆ ਕੇ ਆਪਣੀ ਮਾਂ ਨੇ ਤੇਰੇ ਮਾਂ ਨੂੰ ਕਿਹਾ ਵੀ ਬੋਲ। 6 ਮਹੀਨੇ ਦਾ ਮੈਨੂੰ ਗੁੱਸਾ ਚੜਿਆ ਸੀ, ਮੈਂ ਬੋਲ ਕੇ ਕਹਿ ਡਿਆ ਕਹਿ ਲੈ ਮਾਂ ਪਿਓ ਤੇ ਆਲਸੀ ਤੂੰ ਬਣਾ ਜਾ ਕਹਿ ਲੈ। ਨਾਲ ਹੀ ਜੋੜੀ ਸਾਹਿਬ ਪਪੀਤੇ ਦੇ ਕੇ ਜਾ ਕੇ ਲੰਮਾ ਪੈ ਗਿਆ ਵਾਂ ਪੰਗੂੜੇ 'ਚ। ਫਿਰ सही गल है यार, 6 ਮਹੀਨਿਆਂ ਦਾ ਵੇਖੋ ਜੀ, रब दी कुदरत। ਰੱਬ ਦੀ ਕੁਦਰਤ ਹੈ। ਤੁਸੀਂ ਮੰਨਦੇ ਹੋ ਨਾ? सही गल। बस वही मन्ना कि उन्हें सही कर सकदा मुंडा। ਹੁਣ ਮੇਰੀ ਵਾਰੀ ਜੇ। ਫਿਰ ਮੈਂ ਇੱਕ ਵਾਰੀ ਜਾ ਰਿਹਾ ਕਿਲੇ ਨਾਲ ਦੇ ਪਿੰਡ ਜਾ ਰਿਹਾ ਕਿ ਸੱਜਣ ਸਾਥੀ ਨੂੰ ਮਿਲਣ ਵਾਸਤੇ, ਅੱਛਾ ਤੇ ਰਾਹ 'ਚ ਜੰਗਲ ਪੈਂਦਾ ਸੀ। ਅੱਛਾ ਉਹ ਰਾਤ ਪੈ ਗਈ ਮੈਨੂੰ ਰਾਹ ਦੇ ਵਿੱਚ ਹੀ, ਤੇ ਹਨੇਰੀ ਰਾਤ, ਤੇ ਮੈਂ ਜਾ ਰਿਹਾ ਜੰਗਲ ਦੇ ਅੰਦਰ। ਦਿਹਾੜੀ ਸ਼ਾਰ ਨਹੀਂ ਲੱਗਾ?
ਨਹੀਂ ਡਰਿਆ ਮੈਂ ਨਹੀਂ ਸ਼ੁਰੂ ਤੋਂ ਜੀ ਅੱਛਾ ਡਰਦਾ ਨਹੀਂ ਮੈਂ ਡਰਦਾ। ਮੈਂ ਦਲੇਰ ਮੈਂ ਖਤਮ ਬਸ ਜਿੰਨੀ ਦੇਰ ਵੀ ਨਾ ਰਹੇ ਉਹ ਮੈਂ ਨਹੀਂ ਦੱਸਾਂ ਦਾ ਉਹ ਜਿਹੜਾ ਨਾ ਮੈਂ ਸਰਕਾਰ ਮੈਨੂੰ ਅੱਗੋਂ ਟੱਕਰ ਪਿਆ ਸ਼ੇਰ ਅੱਛਾ ਸ਼ੇਰ ਜਿਹੜਾ ਇੱਕ ਤੇ ਛੋਟਾ ਕਿ ਵੱਡਾ ਹੀ ਸੀ ਵੱਡਾ ਬੱਬਰ ਸ਼ੇਰ ਵਾਲਾ ਮੈਂ ਤੇਰਾ ਕਮਜ਼ੋਰ ਗਲਾ ਨਹੀਂ ਸੀ ਉਹ ਜਿਹੜਾ ਨਾ ਸ਼ੇਰ ਟੱਕਰ ਪਿਆ ਚੌਧਰੀ ਸਾਹਿਬ ਮੈਂ ਪਹਿਲਾਂ ਤੇ ਗੱਲ ਸਿੱਧੀ ਸ਼ੇਰ ਤੇ ਫਿਰ ਸ਼ੇਰ ਹੀ ਹੁੰਦਾ ਨਾ ਤੇ ਘੱਟ ਮੈਂ ਵੀ ਨਹੀਂ ਸਾਂ ਉਹ ਮੈਂ ਹਾਂਜੀ ਪਤਾ ਉਹ ਜਿਹੜਾ ਨਾ ਮੈਂ ਪਹਿਲਾਂ ਤੇ ਜਾਨ ਛਡਾਈ ਤੇ ਮੈਂ ਆਈ ਗਈ ਹੋਈ ਇੱਧਰ ਉੱਧਰ ਹੋਈ ਸ਼ੇਰ ਹੋਈ ਇੱਧਰ ਉੱਧਰ ਮੈਂ ਥੋੜਾ ਜਿਹਾ ਚੁੱਪਚਾਪ ਖਲੋਤਾ ਰਿਹਾ ਮੈਂ ਕਿ ਚਲੋ ਨਾ ਕੋਈ ਯੁੱਧ ਪਵੇ ਸ਼ੇਰ ਉਧਰ ਹੋਇਆ ਕੋਣਾ ਸ਼ੇਰ ਨਾ ਆਇਆ ਸ਼ੇਰ ਨੇ ਪੂਰੀ ਧਿਆਈ ਸੀ ਸ਼ੇਰ ਜਿਹੜਾ ਨਾ ਚੌਧਰੀ ਸਾਹਿਬ ਪੱਬ ਲੈ ਕੇ ਤੇ ਸ਼ੇਰ ਮੈਨੂੰ ਪੈ ਗਿਆ ਮੇਰੀ ਬਣ ਗਈ ਮਜਬੂਰੀ ਸ਼ੇਰ ਦੇ ਹੱਥੀ ਪੈਣਾ ਅੱਛਾ ਉਹ ਸ਼ੇਰ ਜਿਹੜਾ ਮੈਨੂੰ ਸਿੱਧਾ ਆਇਆ ਨਾ ਚੌਧਰੀ ਸਾਹਿਬ ਮੈਂ ਉਹਨੂੰ ਜਿਹੜਾ ਨਾ ਹੱਥ ਪਾਇਆ ਜਬੜੇ ਦੇ ਵਿੱਚ ਇੱਕ ਮੇਰਾ ਹੱਥ ਪੈ ਗਿਆ ਦੂਜਾ ਮੈਂ ਇੰਜ ਕੀਤਾ ਮੈਂ ਚੌਧਰੀ ਸਾਹਿਬ ਜ਼ੋਰ ਲਾਇਆ ਸ਼ੇਰ ਨੂੰ ਦੋ ਹਿੱਸੇ ਕਰਕੇ ਪਰਾਂ ਸੁੱਟ ਛੱਡਿਆ ਤੇ ਮੈਂ ਚੌਧਰੀ ਸਾਹਿਬ ਆਪਣੇ ਸੱਜਣ ਨੂੰ ਮਿਲਣ ਤੁਰ ਗਿਆ ਉਹ ਤੇਰਾ ਸਮਝਦੇ ਬੱਚੇ ਯਾਨੀ ਅਲਹਮਦੁਲਿਲਾ ਪੂਰੀ ਬਹਾਦਰੀ ਨਾਲ ਟਾਈਮ ਕੱਢਿਆ ਬਹਾਦਰੀ ਨਾਲ ਮੰਨਦੇ ਨਾ ਓਏ ਹੋਏ ਕੀ ਬਾਤ ਵੀ ਵੱਡੇ ਸ਼ੇਰ ਅਲਹਮਦੁਲਿਲਾ ਬਸ ਦੁਆਵਾਂ ਚਾਹੀਦੀਆਂ ਤੁਹਾਡੇ ਭਰਾਵਾਂ ਸ਼ੇਰ ਤੇ ਗੱਲ ਹੀ ਕੋਈ ਨਹੀਂ ਭਾ ਹਾਂਜੀ। ਸ਼ੇਰ ਭਾਰ ਛੱਡਿਆ ਓਏ ਬਿਮਾਰ ਸ਼ਮਾਰ ਹੋ ਰਹਿਣਾ ਨੇ ਤੇ ਤੁਸੀਂ ਭਾਜੀ ਕੋਈ ਗੱਲ ਤੁਸੀਂ ਸੁਣਾਓ ਤੁਹਾਡੀ ਵਾਰੀ ਤੁਸੀਂ ਸਾਨੂੰ ਸੁਣਾ ਛੱਡੋ ਇੱਥੇ ਭਾਜੀ ਹੁਣ ਤੁਸੀਂ ਵੀ ਸੁਣਾਓ ਹਾਂ ਗੱਲਬਾਤ ਆਪਣੀ ਜਵਾਨੀ ਦੀ ਵੀ ਕੋਈ ਕੀ ਕਰਦੇ ਰਹੇ ਹੋ ਸੁਣਾਣੀ ਹੈ ਗੱਲ ਨੂੰ ਹੁਣ ਮੇਰੀ ਵਾਰੀ ਵੀ ਹੈ ਨਾਲੇ ਹਾਂਜੀ ਫਰਜ਼ ਤੁਹਾਨੂੰ ਗੱਲ ਪੂਰੀ ਸੁਣਾਵਾਂਗੇ ਵਿਹਲੇ ਬੰਦੇ ਹਾਂ ਵਾਈ ਬੀਜੀ ਕਰਨੇ ਹਾਂ ਪਹਿਲੇ ਅੱਛਾ ਤੇ ਕੱਦੂਆਂ ਦੀ ਫਸਲ ਕੀਤੀ ਸੀ ਅੱਛਾ ਤੇ ਫਸਲ ਹੋ ਗਈ ਸਾਰੀ ਤਬਾਹ ਕੀ ਪੈਲੀਆਂ ਆਪਣੀਆਂ ਹਨ ਕਿ ਠੇਕੇ ਤੇ ਲਈਆਂ ਹਨ? ਆਪਣੀਆਂ ਸਨ ਅੱਛਾ ਤੇ ਰੱਬ ਦੀ ਕਰਨੀ ਹੋਈ ਫਸਲ ਸਾਰੀ ਤਬਾਹ ਹੋ ਗਈ ਨੁਕਸਾਨ ਹੋ ਗਿਆ ਬੜਾ ਜਿਹਾ ਤੇ ਸਿਰਫ 2 ਕੱਦੂ ਬਚੇ ਸਨ ਦੋ ਕੱਦੂ ਬਸ ਪੂਰੀ ਫਸਲ ਚੋਂ ਪੂਰੀ ਫਸਲ ਚੋਂ ਸਿਰਫ 2 ਕੱਦੂ ਬਚੇ ਸਨ ਹੁਣ ਮੈਂ ਆਪ ਹੀ ਪਰੇਸ਼ਾਨ ਆ ਕਿ ਇਹ 2 ਕੰਜ ਬਚ ਗਏ ਨੇ ਤੇ ਕੱਦੂ ਵੀ ਸਹੀ ਠੀਕ ਠਾਕ ਹਨ ਵੱਡੇ ਹਨ ਉਹਨਾਂ ਨੂੰ ਫਿਰ ਮੈਂ ਜਦੋਂ ਕੱਟਿਆ ਨਾ ਤੇ ਵਿੱਚੋਂ ਇਨਸਾਨਾਂ ਦੇ ਬੱਚੇ ਨਿਕਲ ਆਏ ਵਿੱਚੋਂ ਇਨਸਾਨਾਂ ਦੇ ਬੱਚੇ ਨਿਕਲੇ ਹਨ। ਆਹੋ ਵਾਹ ਇਨਸਾਨਾਂ ਦੇ ਬੱਚੇ ਸਹੀ ਕੁਦਰਤ ਹੈ ਨਾ ਅੱਲਾ ਦੀ ਤੇ ਕੱਢਿਆ ਫਿਰ ਮੈਂ ਉਹਨਾਂ ਨੂੰ ਅੱਛਾ ਕੱਢ ਕੇ ਉਹਨਾਂ ਨੂੰ ਨੁਹਾ ਧੁਆ ਕੇ ਸਾਫ਼ ਸੂਫ ਕਰਕੇ ਅੱਛਾ ਉਹਨਾਂ ਨੂੰ ਫਿਰ ਮੈਂ ਆਪਣੇ ਨਾਲ ਰੱਖਿਆ ਆਪਣੀ ਔਲਾਦ ਦੀ ਤਰ੍ਹਾਂ ਫਿਰ ਉਹਨਾਂ ਨੂੰ ਮੈਂ ਪਾਲਿਆ ਅੱਛਾ ਖਵਾਇਆ ਪਿਆਇਆ ਜਵਾਨ ਕੀਤਾ ਫਿਰ ਮੈਂ ਆਖਿਆ ਹੁਣ ਬੱਚੇ ਤੇ ਜਵਾਨ ਹੋ ਗਏ ਨੇ ਸਹੀ ਹੈ ਤੇ ਇਹਨਾਂ ਕੋਲੋਂ ਵੀ ਹੁਣ ਜਿਹੜਾ ਨਾ ਕੋਈ ਕੰਮ ਸ਼ਮ ਲਿਆ ਜਾਏ ਤੁਹਾਡਾ ਫਰਜ਼ ਲਾ ਦਾਂ ਤੁਸੀਂ ਪਾਲਿਆ ਤੁਹਾਡਾ ਫਰਜ਼ ਹੀ ਲੈਣਾ ਕੰਮ ਉਹਨਾਂ ਕੋਲੋਂ ਫਿਰ ਉਹਨਾਂ ਕੋਲੋਂ ਵਾਈ ਬੀਜੀ ਕਰਵਾਈ ਹੈ ਸ਼ੁਰੂ ਪਹਿਲੇ ਦਿਨ ਉਹਨਾਂ ਨੂੰ ਖੜਿਆ ਅੱਛਾ ਤੇ ਪਤਾ ਨਹੀਂ ਉਹਨਾਂ ਨੂੰ ਹਰੇ ਹਾਡਣਾ ਇਨਸਾਨੀਆਂ ਪਤਾ ਨਹੀਂ ਪਸੰਦ ਨਹੀਂ ਆਇਆ ਕੰਮ ਅੱਛਾ ਤੇ ਦੌੜ ਆਏ ਨੇ ਪਹਿਲੇ ਦਿਨ ਉਹ ਤੁਸੀਂ ਹੋਈ ਓਏ ਹੁਣ ਜਿਹੜੀ ਗੱਲ ਕੀਤੀ ਹੈ ਕਰਨੀ ਪੈਣੀ ਪਿਓ ਤੇ ਮੰਨਣਾ ਕੋਨੀ ਹੈ ਜ਼ਾਰੀ ਗੱਲ ਹੈ ਹੁਣ ਨਸਿਆ ਤੇ ਨਾ ਜਾਣਾ ਹੁਣ ਜੋ ਹੈ ਫਿਰ ਕੱਢ ਕੇ ਦਿਓ ਜੇਬਾਂ ਕਰੋ ਖਾਲੀ ਇੱਥੇ ਹੈਲੋ ਦਿਓ ਇਹ ਕਿਰਾਏ ਦੇ ਪੈਸੇ ਰੱਖ ਦਿਓ ਹਰ ਸ਼ਾਦ ਦਿਓ ਉੱਥੇ ਗੱਲ ਕੀਤੀ ਜੇ ਮੋਬਾਈਲ ਸ਼ਬੈਲ ਵੀ ਸਾਰੇ ਕੱਢ ਦਿਓ ਨਾ ਕੱਢੋ ਇੱਥੇ ਭਾਰੀ ਤੁਹਾਨੂੰ ਪਤਾ ਝੂਠ ਨਹੀਂ ਬਾਵਾ